ਤੇ ਹੁਣ ਦੱਸਿਓ ਜਿਹੜਾ ਬ੍ਰੋਕਰਸ ਨੂੰ ਲੈ ਕੇ ਜਿਹੜਾ ਮੌਂਟਗੋਮਰੀ ਵਰਸਸ ਕੈਰਬੀ ਟਰਾਂਸਪੋਰਟ 2 ਉਹਨਾਂ ਨੂੰ ਲੈ ਕੇ ਜਿਹੜਾ ਯੂਨੈਨਿਮਸ ਡਿਸੀਜਨ ਸੁਪਰੀਮ ਕੋਰਟ ਨੇ ਦਿੱਤਾ ਆ। ਇਹ ਕੇਸ ਸੀਗਾ ਕਿ ਬ੍ਰੋਕਰਸ ਦੇ ਅਗੇਂਸਟ ਤੇ ਕੀ ਰੂਲਿੰਗ ਦੇ ਵਿੱਚ ਇਹਦੇ ਨਾਲ ਕੀ ਫਰਕ ਪੈਣਾ? ਇਹ ਰਾਜਕਰਨ ਕੇਸ 2017 ਦਾ ਸੀਗਾ, ਜਿਹੜੀ C.H. ਰੋਬਿਨਸਨ ਕੰਪਨੀ ਹੈਗੀ ਆ ਉਹਦੇ ਨਾਲ ਸੀਗਾ। ਤੇ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ ਨੈਗਲੀਜੈਂਸ ਜਿਹੜੀ ਆ ਉਹ ਕਹਿ ਕੇ ਉਹਨੂੰ ਕੀਤਾ ਜਾ ਰਿਹਾ ਸੀਗਾ ਗੱਲ ਕਿ ਜਿਹੜਾ ਬ੍ਰੋਕਰ ਹੈਗਾ ਉਹ ਇਸ ਨੈਗਲੀਜੈਂਸ ਦੇ ਵਿੱਚ ਉਹ ਵੀ ਸ਼ਾਮਲ ਆ। ਜਿਹੜਾ ਲੀਗਲ ਫਰੇਮਵਰਕ ਆ ਉਹਦੇ ਵਿੱਚ F4A ਜਿਹੜਾ ਰੂਲਿੰਗ ਹੈਗੀ ਆ, F4A ਜਿਹੜਾ ਕਿ ਬਹੁਤ ਵਾਰੀ ਯੂਜ਼ ਕੀਤਾ ਜਾਂਦਾ ਆ, ਇਹ ਜਿਹੜਾ ਰੂਲ ਆ ਉਹਦੇ ਤਹਿਤ ਇਹ ਕਿਹਾ ਜਾਂਦਾ ਸੀਗਾ ਕਿ ਜਿਹੜਾ ਇਹ ਬ੍ਰੋਕਰ ਆ ਉਹਦੀ ਰਿਸਪੌਂਸਿਬਿਲਿਟੀ ਨਹੀਂ ਬਣਦੀ, ਬਿਕੋਜ਼ ਕ੍ਰਾਸ ਸਟੇਟ ਜਿਹੜਾ ਕੰਮ ਕਰਦੇ ਹੈਗੇ ਆ ਉਹਨਾਂ ਦੇ ਵਿੱਚ ਇਹ ਰੋਕਿਆ ਨਹੀਂ ਜਾ ਸਕਦਾ। ਪਰ ਇਹ ਜਿਹੜੀ ਰੂਲਿੰਗ ਆਈ ਹੈਗੀ ਆ ਇਹ ਬਹੁਤ ਵੱਡੀ ਰੂਲਿੰਗ ਹੈਗੀ ਆ। ਇਹਦੇ ਵਿੱਚ ਬ੍ਰੋਕਰ ਦਾ ਜਿਹੜਾ ਕੰਮ ਹੈਗਾ ਉਹ ਉਹਨਾਂ ਨੇ ਡੈਫੀਨੇਟਲੀ ਬ੍ਰੋਕਰ ਦੀ ਜਿਹੜੀ ਰਿਸਪੌਂਸਿਬਿਲਿਟੀ ਦਿੱਤੀ ਹੈਗੀ ਆ ਕਿ ਯੈਸ ਬ੍ਰੋਕਰ ਦੀ ਰਿਸਪੌਂਸਿਬਿਲਿਟੀ ਹੈਗੀ ਆ ਨੈਗਲੀਜੈਂਸ ਦੇ ਵਿੱਚ। ਸੋ ਇੱਥੇ ਵੀ ਜਿਹੜਾ ਇਹ ਚੀਜ਼ ਆ ਰਾਜਕਰਨ ਉਹ ਸੇਮ ਹੀ ਚੀਜ਼ ਆ ਗਈ ਆ ਡਬਲ ਬ੍ਰੋਕਰੇਜ ਦੀ। ਇੱਥੇ ਕੁਐਸਚਨ ਹੈਗਾ ਡਬਲ ਬ੍ਰੋਕਰੇਜ ਦਾ, ਕਿਉਂਕਿ ਜਦੋਂ ਜਿਹੜਾ C.H. ਰੋਬਿਨਸਨ ਹੈਗਾ ਆ ਜਾਂ ਕੋਈ ਵੀ ਬ੍ਰੋਕਰ ਹੈਗਾ, ਜਦੋਂ ਉਹ ਆਪਣੀ ਡਿਊ ਡਿਲੀਜੈਂਸ ਕਰਦਾ ਆ, ਕਿਸੇ ਕੈਰੀਅਰ ਦਾ ਬੈਕਗਰਾਊਂਡ ਚੈੱਕ ਕਰਦਾ ਆ, ਕੁਛ ਵੀ ਕਰਦਾ ਆ, ਤੇ ਉਹ ਜਿਸ ਕੈਰੀਅਰ ਨੂੰ ਉਹਨੇ ਲੋਡ ਦਿੱਤਾ ਉਹਦਾ ਚੈੱਕ ਕਰਦਾ ਹੈ। ਸੋ ਉਸ ਕੈਰੀਅਰ ਨੇ ਅੱਗੇ ਕਿਹਨੂੰ ਲੋਡ ਦਿੱਤਾ, ਉਹਨੇ ਅੱਗੇ ਕਿਹਨੂੰ ਦੇ ਦਿੱਤਾ, ਹੁਣ C.H. ਰੋਬਿਨਸਨ ਉਹ ਚੈੱਕ ਨਹੀਂ ਸੀ ਕਰਦਾ ਹੈਗਾ ਔਰ ਉਹਦੇ ਕੋਲ ਐਬਿਲਿਟੀ ਹੈ ਨਹੀਂ ਸੀ ਚੈੱਕ ਕਰਨ ਦੀ। ਪਤਾ ਨਹੀਂ ਸੀ ਨਾ ਵੀ ਅੱਗੋਂ ਕਿੰਨੇ ਕਿਹਨੂੰ ਫੜਾ ਦੇਣਾ ਆ। ਜਦ ਕਿ C.H. ਰੋਬਿਨਸਨ ਜਾਂ ਜਿਹੜੇ ਵੀ ਬ੍ਰੋਕਰ ਹੈਗੇ ਆ ਉਹਨਾਂ ਦੇ ਵੱਲੋਂ ਕੰਟਰੈਕਟ ਦੇ ਵਿੱਚ ਲਿਖ ਕੇ ਦਿੱਤਾ ਜਾਂਦਾ ਸੀਗਾ ਕਿ ਤੁਸੀਂ ਵਿਦਆਊਟ ਬ੍ਰੋਕਰ ਨੌਲੇਜ ਤੁਸੀਂ ਇਹ ਲੋਡ ਅੱਗੇ ਦੂਸਰੇ ਨੂੰ ਨਹੀਂ ਦੇ ਸਕਦੇ। ਠੀਕ ਹੈ ਨਾ, ਇਹ ਕੰਟਰੈਕਟ 'ਚ ਹੈਗਾ ਆ। ਪਰ ਉਹਦੇ ਬਾਵਜੂਦ ਵੀ ਇਹ ਕੰਮ ਚੱਲ ਰਿਹਾ ਸੀਗਾ ਕਿ ਇੱਕ ਦੂਜੇ ਨੂੰ ਦੋਸਤਾਂ ਨੂੰ ਲੋਡ ਦੇ ਦਿਓ, ਅੱਗੇ ਦੇ ਦਿਓ, ਅੱਗੇ ਵੇਚ ਦਿਓ, ਅੱਗੇ ਵੇਚ ਦਿਓ, ਆਪਣੇ 200-400 ਰੱਖ ਕੇ ਅੱਗੇ ਵੇਚ ਦਿਓ। ਸੋ ਇਹ ਕੰਮ ਚੱਲਦਾ ਸੀਗਾ, ਬਹੁਤ ਜ਼ਿਆਦਾ ਚੱਲਦਾ ਸੀਗਾ। ਪਰ ਹੁਣ ਜਿਹੜਾ ਇਹ ਕੰਮ ਹੈਗਾ ਇਹ ਇਸ ਚੀਜ਼ ਦੇ ਉੱਤੇ ਇਨਡਾਇਰੈਕਟਲੀ ਇਸ ਚੀਜ਼ ਦੇ ਉੱਤੇ ਬ੍ਰੋਕਰ ਜਿਹੜਾ ਆ ਉਹ ਬਹੁਤ ਜ਼ਿਆਦਾ ਸਖਤੀ ਜਿਹੜੀ ਆ ਉਹ ਕਰੂਗਾ ਹੁਣ, ਕਿਉਂਕਿ ਬ੍ਰੋਕਰ ਜਦੋਂ ਤੁਹਾਡੀ ਲਾਇਬਿਲਿਟੀ ਬਣ ਗਈ, ਬ੍ਰੋਕਰ ਦੀ ਲਾਇਬਿਲਿਟੀ ਬਣ ਗਈ ਕਿ ਹੁਣ ਜੇ ਇਹ ਮੈਂ ਇੱਕ ਲੋਡ ਦਿੱਤਾ ਆ, ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਤੇ ਬ੍ਰੋਕਰ ਦਾ ਨਾਂ ਆ ਗਿਆ ਤੇ ਬ੍ਰੋਕਰ ਨੂੰ ਲਾਸੂਟ ਜਿਹੜਾ ਆ ਓਪਨ ਹੋ ਜਾਣਾ ਆ। ਸੋ ਹੁਣ ਇਹਦੇ ਨਾਲ ਜਿਹੜੀ ਇੰਪਲੀਕੇਸ਼ਨ ਹੈ ਟਰੱਕਿੰਗ ਇੰਡਸਟਰੀ 'ਚ ਉਹ ਬਹੁਤ ਜ਼ਿਆਦੀਆਂ ਹੋ ਜਾਣੀਆਂ। ਡਬਲ ਬ੍ਰੋਕਰਿੰਗ ਬੰਦ ਹੋਊਗੀ ਲੱਗਦਾ। ਨਹੀਂ, ਡਬਲ ਬ੍ਰੋਕਰਿੰਗ ਤੇ ਬੰਦ ਹੋਊਗੀ, ਪਰ ਇਹਦੇ ਨਾਲ ਜਿਹੜਾ ਹੈ ਨਾ ਲਿਟੀਗੇਸ਼ਨ ਦੇ ਜਿਹੜੇ ਫਲੱਡ ਗੇਟਸ ਕਹਿੰਦੇ ਓਪਨ ਹੋਣ ਜਾ ਰਹੇ ਆ। ਪੁਰਾਣੇ ਵੀ ਹੁਣ ਮਾਮਲੇ ਖੁੱਲ ਜਾਣਗੇ ਇਦਾਂ ਕਿ ਜਿਹੜੇ ਵਿਦਿਨ ਅ ਈਅਰ ਹੋਣਗੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਓਪਨ ਹੋਣ ਜਾ ਰਹੀਆਂ। ਇੰਸ਼ੋਰੈਂਸ ਕ੍ਰਾਈਸਿਸ ਇਜ਼ ਕਮਿੰਗ, ਦੈਟ ਇਜ਼ ਅਨਦਰ ਵਨ। ਜਿਹੜਾ ਇਸ ਵੇਲੇ ਲਿਟੀਗੇਸ਼ਨ, ਇੰਸ਼ੋਰੈਂਸ ਕ੍ਰਾਈਸਿਸ, ਕੈਰੀਅਰ ਵੈਟਿੰਗ, ਜਿਹੜਾ ਕਿ ਆਪਾਂ ਇਸ ਵੇਲੇ ਜਿਹੜਾ ਮੋਟਰਸ ਦੀ ਵੀ ਗੱਲ ਕਰ ਰਹੇ ਹਾਂ, ਕੈਰੀਅਰ ਵੈਟਿੰਗ, ਜਿਹੜੇ ਕੈਰੀਅਰ ਦੀ ਬੈਕਗਰਾਊਂਡ ਚੈੱਕ, ਕੈਰੀਅਰ ਵੈਟਿੰਗ ਜਿਹੜਾ ਆ ਇਹ ਕੋਰ ਬਿਜ਼ਨਸ ਫੰਕਸ਼ਨ ਬਣ ਜਾਣਾ ਆ। ਡਰਾਈਵਰ ਵੈਟਿੰਗ ਇਹ ਕੋਰ ਬਿਜ਼ਨਸ ਫੰਕਸ਼ਨ ਬਣ ਜਾਣਾ। ਜੇ ਤੁਸੀਂ ਡਰਾਈਵਰ ਦਾ ਬੈਕਗਰਾਊਂਡ ਨਹੀਂ ਚੈੱਕ ਕਰ ਰਹੇ, ਡਰਾਈਵਰ ਦੀ ਪ੍ਰੋਪਰਲੀ ਢੰਗ ਨਾਲ ਉਹਨੂੰ ਹਾਇਰ ਨਹੀਂ ਕਰ ਰਹੇ, ਪ੍ਰੋਪਰ ਸਾਰਾ ਕੁਝ ਨਹੀਂ ਕਰ ਰਹੇ, ਇਹ ਕੋਰ ਬਿਜ਼ਨਸ ਹੋ ਜਾਣਾ ਆ ਹੁਣ। ਠੀਕ ਹੈ ਨਾ, ਤੇ ਜਿਹੜੇ ਸਮਾਲ ਕੈਰੀਅਰਸ ਆ, ਕੀ ਇਹ ਫਿਰ ਬਲੈਸਿੰਗ ਇਨ ਡਿਸਗਾਈਜ਼ ਆ ਇੰਡਸਟਰੀ ਲਈ? ਰਾਜਕਰਨ ਬਲੈਸਿੰਗ ਜਾਂ ਮੈਂ ਇਹਨੂੰ ਕਰਸ ਨਹੀਂ ਕਹੂੰਗਾ, ਇਹਨੂੰ ਕਹੂੰਗਾ ਕਿ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਕਈ ਜਿਹੜੀਆਂ ਚੀਜ਼ਾਂ ਐਜ਼ ਨਾਰਮਲ ਬਿਜ਼ਨਸ ਚੱਲ ਰਹੀਆਂ ਸੀਗੀਆਂ ਉਹ ਹੁਣ ਨਹੀਂ ਹੋ ਸਕਣਗੀਆਂ, ਜਿਹੜੀਆਂ ਕਿ ਗਲਤ ਵੀ ਹੈ, ਜਿਹੜੀਆਂ ਸ਼ੇਡੀ ਸੀਗੀਆਂ ਬੇਸਿਕਲੀ। ਜਿੱਦਾਂ ਹੁਣ ਆਪਾਂ ਡਬਲ ਬ੍ਰੋਕਰੇਜ ਹੈ, ਡਬਲ ਬ੍ਰੋਕਰੇਜ ਆਪਾਂ ਨੂੰ ਸ਼ੁਰੂ ਤੋਂ ਪਤਾ ਕਿ ਗਲਤ ਆ, ਪਰ ਚੱਲ ਰਹੀ ਸੀ ਸਾਰੇ ਕੁਝ। ਜਿਹਨੂੰ ਵੀ ਕਹਿ ਦਿਓ ਹਰ ਇੱਕ ਬੰਦਾ ਕਹਿ ਰਿਹਾ ਸੀਗਾ ਕਿ ਉਹ ਵੀ ਕਰਦਾ, ਮੈਂ ਵੀ ਕਰਦਾ, ਆ ਵੀ ਕਰਦਾ, ਸਾਰੇ ਕਰਦੇ। ਠੀਕ ਹੈ ਨਾ, ਈਵਨ ਵੱਡੀਆਂ ਕੰਪਨੀਆਂ ਵੀ ਕਰਦੀਆਂ ਸੀਗੀਆਂ, ਕੋਈ ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। C.H. ਰੋਬਿਨਸਨ ਨਾਲ ਹੀ ਆ ਮਾਮਲਾ, ਦੇਖੋ ਸਿੱਧਾ। ਹਾਂਜੀ, ਕੇਸ ਮੈਂ ਕਿਹਾ C.H. ਰੋਬਿਨਸਨ ਦੇ ਨਾਲ ਹੀ ਜੁੜਿਆ ਆ ਇਵੈਂਚੁਅਲੀ ਅੱਗੇ ਜਾ ਕੇ। C.H. ਰੋਬਿਨਸਨ ਤਾਂ ਆਪਣੇ ਥਾਂ ਤੇ ਠੀਕ ਹੈ ਰਾਜਕਰਨ, ਮੈਂ C.H. ਰੋਬਿਨਸਨ ਨਾਲ ਬਹੁਤ ਕੰਮ ਕੀਤਾ ਹੈ। ਠੀਕ ਹੈ ਨਾ, C.H. ਰੋਬਿਨਸਨ ਆਪਣੇ ਥਾਂ ਤੇ ਠੀਕ ਆ। ਉਹ ਕਹਿੰਦੇ ਵੀ ਮੈਂ ਕੈਰੀਅਰ ABC ਟਰੱਕਿੰਗ ਕੰਪਨੀ ਨੂੰ ਲੋਡ ਦਿੱਤਾ, ਮੈਂ ਇਹਦੀ ਪੂਰੀ ਵੈਟਿੰਗ ਕੀਤੀ, ਮੈਂ ਇਹਨੂੰ ਪੂਰਾ ਚੈੱਕ ਕੀਤਾ, ਹਰ ਚੀਜ਼ ਇਹਦੀ ਮੈਂ ਕੋਖ ਪੜਤਾਲ ਕਰ ਲਈ,
ਪਰ ਹੁਣ ABC ਟਰੱਕਿੰਗ ਨੇ ਅੱਗੇ BBC ਟਰੱਕਿੰਗ ਨੂੰ ਦੇ ਦਿੱਤਾ, ਤੇ ਮੈਂ BBC ਟਰੱਕਿੰਗ ਨੂੰ ਮੈਂ ਕਿੱਦਾਂ ਚੈੱਕ ਕਰਾਂ, ਕਿਉਂਕਿ ਮੈਂ ਤਾਂ ABC ਨੂੰ ਆਥੋਰਾਈਜ਼ ਹੀ ਨਹੀਂ ਕੀਤਾ BBC ਨੂੰ ਦੇਣ ਨੂੰ। ਜੀ ਹਾਂ, ਜਦ ਕਿ ਕੰਟਰੈਕਟ 'ਚ ਉਹ ਚੀਜ਼ ਲਿਖੀ ਸੀ ਵੀ ਤੂੰ ਜਦ ਬਗੈਰ ਕਿ ਦੱਸੇ ਕਰ ਕੰਟਰੈਕਟ ਨਹੀਂ 'ਚ ਸਕਦਾ। ਚੀਜ਼ ਲਿਖੀ ਆ, ਉਹ ਕਹਿੰਦਾ ਮੈਂ ਆਥੋਰਾਈਜ਼ ਹੀ ਨਹੀਂ ਕੀਤਾ ਇਹਨੂੰ ਅੱਗੇ ਦੇਣ ਨੂੰ, ਇਹਨੇ ਦਿੱਤਾ ਤੇ ਪਰ ਮੈਂ ਹੁਣ ਜਿਹੜੀ ਥਰਡ ਪਾਰਟੀ ਨੂੰ ਲੋਡ ਨੂੰ ਚੱਕ ਰਹੀ, ਫੋਰਥ ਫਿਫਥ ਪਾਰਟੀ ਤੱਕ ਚਲਾ ਜਾਂਦਾ ਲੋਡ, ਉਹ ਜਿਹੜੇ ਜੀ, ਜੀ, ਲੋਕੀ ਜੀ, ਲੋਡ ਜੀ। ਚੱਕ ਰਹੇ ਉਹਨੂੰ ਸੀਚ ਰੋਬਿਨਸਨ ਜਾਂ ਕੋਈ ਵੀ ਬ੍ਰੋਕਰ ਉਹਨੂੰ ਵੈਟ ਨਹੀਂ ਕਰ ਸਕਦਾ ਹੈਗਾ, ਉਹਨੂੰ ਨਹੀਂ ਕਰ ਸਕਦਾ, ਹੈ ਨਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ, ਇਹਦੇ ਨਾਲ ਜਿਹੜੀਆਂ ਪ੍ਰਾਈਸਿੰਗ ਸ਼ਿਫਟ ਆਊਗੀ, ਫਰੇਟ ਪ੍ਰਾਈਸਿੰਗ ਦੀ ਸ਼ਿਫਟ ਆਊਗੀ, ਜਿਹੜਾ ਕੈਰੀਅਰ ਸਿਲੈਕਸ਼ਨ ਆ, ਹੁਣ ਇੱਥੇ ਆਣ ਕੇ ਰਾਜਕਰਨ ਆ ਜਿਹੜੀ ਚੀਜ਼ ਆ, ਜਿੱਦਾਂ ਹਾਈਵੇ ਐਪਸ ਆ ਜਾਂ ਇਹ ਆ, ਜੀ, ਜੀ। ਇਹ ਜਿਹੜਾ ਆ, ਇਹ ਬਹੁਤ ਜ਼ਿਆਦਾ ਸਟ੍ਰਿਕਟ ਕੰਮ ਹੋ ਜਾਣਾ। ਜਿਹੜਾ ਅੱਗੇ ਮਾੜਾ ਮੋਟਾ ਨਾਰਮਲ ਚੱਲਦਾ ਸੀਗਾ, ਉਹ ਹੁਣ ਇੱਕਦਮ ਸਟ੍ਰਿਕਟਨੈਸ ਤੇ ਆ ਜਾਣਾ ਆ। ਸੋ ਅੱਗੇ ਆਪਾਂ ਬਥੇਰਾ ਰੌਲਾ ਪਾਉਂਦੇ ਸੀਗੇ, ਬਥੇਰਾ ਕਹਿੰਦੇ ਸੀਗੇ ਵੀ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਨਾ ਕਰੋ, ਇਹ ਕਿਤੇ ਨਾ ਕਿਤੇ ਜਾ ਕੇ ਬਾਈਟ ਬੈਕ ਕਰਨਗੀਆਂ। ਸੋ ਆਈ ਥਿੰਕ ਉਹ ਸਮਾਂ ਆ ਗਿਆ ਹੁਣ ਵੀ ਜਿਹੜੀ ਇਹ ਰੂਲਿੰਗ ਆ, ਇਸ ਰੂਲਿੰਗ ਨੇ ਆਪਣੇ ਜਿਹੜੀ ਇੰਡਸਟਰੀ ਦੇ ਵਿੱਚ ਆ ਸਖਤੀ ਜਿਹੜੀ ਲੱਗਦਾ ਬ੍ਰੋਕਰਾਂ ਵੱਲੋਂ ਅੱਜ ਤੋਂ ਹੀ ਫਿਰ ਬ੍ਰੋਕਰਾਂ ਦਾ ਰਵੱਈਆ ਬਦਲ ਜਾਣਾ ਹੈ ਨਾਲ ਦੇ ਨਾਲ ਹੀ। ਮਤਲਬ ਹੁਣ ਉਹਨਾਂ ਦਾ ਵੀ ਕਸੂਰ ਨਹੀਂ ਵੀ ਅਗਲੇ ਕਾਹਤੇ ਲਾਇਬਿਲਿਟੀ ਲੈਣ ਵੀ ਅਸੀਂ ਕਾਹਤੇ ਲਾਇਬਿਲਿਟੀ ਬਲੇਮ ਨਹੀਂ ਕਰ ਸਕਦੇ। ਹੁਣ ਦੇਖੋ ਰਾਜਕਰਨ, ਆਪਾਂ ਤਿੰਨ ਜਾਣੇ ਆ, ਆਪਾਂ ਰੇਡੀਓ ਤੇ ਬੈਠੇ ਆ, ਠੀਕ ਹੈ ਨਾ। ਮੈਂ ਇੱਥੇ ਐਜ਼ ਅ ਗੈਸਟ ਆਇਆ ਤੁਹਾਡੇ ਕੋਲ, ਠੀਕ ਹੈ। ਹੁਣ ਜੇ ਕੋਈ ਵੀ ਚੀਜ਼ ਮੈਂ ਇੱਥੇ ਬੋਲ ਰਿਹਾ ਹੈਗਾ ਜਾਂ ਕੁਝ ਕਰ ਰਿਹਾ ਹੈਗਾ, ਇਟ ਇਜ਼ ਆਲਸੋ ਅ ਲਾਇਬਿਲਿਟੀ ਆਫ ਦ ਰੇਡੀਓ, ਠੀਕ ਹੈ ਨਾ। ਤੇ ਮੇਰਾ ਇੱਥੇ ਬੋਲਣਾ, ਮੇਰਾ ਇੱਥੇ ਗੱਲ ਕਰਨੀ, ਇਟਸ ਹਰ ਇੱਕ ਬੰਦੇ ਦਾ ਆਪਣਾ ਆਪਣਾ ਇਹ ਹੁੰਦਾ ਸਟਰਕਚਰ ਆ ਬਿਜ਼ਨਸ ਦਾ, ਕਿ ਹਰ ਇੱਕ ਬੰਦਾ ਜਿਹੜਾ ਕੋਈ ਵੀ ਗੱਲ ਕਰ ਰਿਹਾ ਹੈਗਾ, ਉਹ ਕਿਤੇ ਨਾ ਕਿਤੇ ਦੂਜਾ ਬੰਦਾ ਉਹਦੇ ਲਈ ਲਾਇਬਲ ਹੁੰਦਾ ਜ਼ਰੂਰ। ਕੁਛ ਇੱਕ ਆਪਣੇ ਆਪ ਲਾਇਬਲ ਹੁੰਦੇ ਆ, ਕੁਛ ਇੱਕ ਦੂਜਾ ਲਾਇਬਲ ਹੁੰਦਾ। ਔਰ ਖਾਸ ਕਰਕੇ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਇਹੋ ਜਿਹਾ ਬਿਜ਼ਨਸ, ਹੁਣ ਦੇਖੋ ਨਾ, ਜੇ ਤੁਹਾਨੂੰ ਕਿਸੇ ਬ੍ਰੋਕਰ ਨੇ ਤੁਹਾਨੂੰ ਲੋਡ ਕੈਰੀ ਕਰਨ ਨੂੰ ਦਿੱਤਾ ਆ, ਤੁਸੀਂ ਆਪ ਸੋਚੋ ਕਿ ਜੇ ਤੁਸੀਂ ਗਲਤ ਹਾਇਰਿੰਗ ਕੀਤੀ ਆ, ਤੁਸੀਂ ਉੱਥੇ ਨੈਗਲੀਜੈਂਸ ਆ, ਠੀਕ ਹੈ। ਤੁਸੀਂ ਕਿਸੇ ਦਾ ਬੈਕਗਰਾਉਂਡ ਨਹੀਂ ਚੈੱਕ ਕੀਤਾ, ਤੁਸੀਂ ਕਿਸੇ ਦਾ ਡਰਗ ਟੈਸਟ ਨਹੀਂ ਕੀਤਾ, ਤੁਸੀਂ ਮਤਲਬ ਇਹ ਚੀਜ਼ਾਂ ਜਿਹੜੀਆਂ ਇਹ ਤੁਹਾਡੀ ਨੈਗਲੀਜੈਂਸ 'ਚ ਆ ਜਾਂਦੀਆਂ ਨਾ। ਇਹਨੂੰ ਇਹ ਨਾ ਕਹੋ ਵੀ ਮੇਰੇ ਨਾਲ ਧੱਕਾ ਹੋ ਰਿਹਾ ਜਾਂ ਮੈਨੂੰ ਮੇਰੇ ਨਾਲ ਇੱਦਾਂ ਹੋ ਰਿਹਾ ਉੱਦਾਂ ਹੋ ਰਿਹਾ, ਇਹ ਤਾਂ ਨੈਗਲੀਜੈਂਸ ਹੈ ਨਾ। ਜੇ ਨੈਗਲੀਜੈਂਸ ਕਰੋਗੇ ਤੇ ਉਹਦਾ ਜੁਰਮਾਨਾ ਤਾਂ ਭਰਨਾ ਹੀ ਪੈਣਾ। ਤੇ ਹੁਣ ਜੇ ਬ੍ਰੋਕਰ ਨੂੰ ਤੁਸੀਂ ਕਹੋਗੇ ਵੀ ਭਾਈ ਮੈਂ ਵੀ ਤੂੰ ਨੈਗਲੀਜੈਂਸ ਕੀਤੀ ਹੈ, ਤੇਰਾ ਵੀ ਵਿੱਚ ਨਾ ਆਉਣਾ, ਤੇ ਫਿਰ ਬ੍ਰੋਕਰ ਕਹੂਗਾ ਵੀ ਓਕੇ ਠੀਕ ਹੈ, ਫਿਰ ਹੁਣ ਮੈਂ ਗਾਂ ਤੀਜੇ ਬੰਦੇ ਨੂੰ ਲੋਡ ਨਾਲ ਸਖਤੀ ਕਰਾਂਗੇ ਫਿਰ। ਬਿਲਕੁਲ ਨਹੀਂ, ਜਾਇਜ਼ ਹੈ ਜੀ ਫਿਰ ਤਾਂ। ਆਪਣੇ ਸਿਰ ਕਾਹਤੇ ਕੁਹਾੜਾ ਜਿਹੜਾ ਉਹ ਫਰਾਉਣਾ ਆ, ਉਹ ਤਾਂ ਇਹ ਨਾਲੇ ਯੂਨੈਨਿਮਸ ਡਿਸੀਜਨ ਆਇਆ ਆ। ਇਹ ਹੈਰਾਨੀ ਸੀਗੀ ਦੇਖ ਕੇ ਮੈਨੂੰ ਕਿ ਇਟਸ 9-0 ਚਾਹੇ ਕੰਜ਼ਰਵੇਟਿਵ ਸੀ ਤੇ ਚਾਹੇ ਲਿਬਰਲ ਜੱਜ ਸੀਗੇ, ਸਾਰੇ ਹੀ ਕਹਿੰਦੇ ਆ ਵੀ ਨਾ ਬਈ ਏਦਾਂ ਨਹੀਂ, ਇਹ ਲਾਇਬਲ ਤਾਂ ਬਣਦੇ ਹੀ ਆ ਫਿਰ ਜੇ ਨੈਗਲੀਜੈਂਟ ਕੰਮ ਜਿਹੜਾ ਉਹ ਤੁਸੀਂ ਕਰਦੇ ਆ। ਸੋ ਇਹ ਚੀਜ਼ ਆ।